ਹਾਂਜੀ ਸਾਰਾ ਪਿੱਛੇ ਜਿਹੜੇ ਇੱਕ ਅੱਧੇ ਕਮਰਾ ਬਣਾਇਆ ਸੀ ਸਾਡੇ ਉਹ ਵੀ ਢਾਹ ਦਿੱਤੇ। ਸਾਨੂੰ ਤੇ ਦੁਬਾਰਾ ਜਾੜ ਦਿੱਤਾ ਗਿਆ ਇਹਨਾਂ ਨੇ। ਹਾਂ ਤੇ ਇੱਕ ਵਾਰ ਤੇ ਅਸੀਂ ਉਜੜੇ ਆ ਹਾਂ ਦੂਜੀ ਵਾਰ ਜੁੜੇ ਆ। ਕਹਿੰਦੇ ਨਹੀਂ ਇਹ ਵੀ ਖਾਲੀ ਕਰੋ, ਇਹ ਵੀ ਛੱਡੋ ਸਾਰਾ ਸਮਾਨ। ਸਾਡੇ ਕੋਲ ਤਾਂ 2022 ਵਾਲਾ ਹਿਸਾਬ ਫੇਰ ਤੋਂ ਹੋ ਗਿਆ। ਪਤਾ ਲੱਗਾ ਕਿ 5 ਵਜੇ ਕਿ ਆਹ ਦੁਬਾਰਾ ਐਕਸ਼ਨ ਜਿਹੜਾ ਹੋਇਆ ਆਪਣੀ ਲਗਭਗ 20 ਦੇ ਕਰੀਬ JCB ਮਸ਼ੀਨਾਂ ਲਿਆ ਕੇ ਤੇ ਜਿਹੜੇ ਟਿੱਪਰ ਲਿਆ ਕੇ ਉੱਥੋਂ ਮਲਬਾ ਚੱਕਿਆ ਜਾ ਰਿਹਾ ਵਾ, ਉੱਥੋਂ ਜਿਹੜੇ ਰੁੱਖ ਪੱਟੇ ਜਾ ਰਹੇ ਆ। ਉਹ ਨੌਜਵਾਨ ਸੀਗੇ, ਬਜ਼ੁਰਗ ਸੀਗੇ, ਉਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਇੱਥੋਂ ਚੱਕ ਕੇ ਜਬਰੀ ਚੱਕ ਕੇ ਜਿਹੜਾ ਹੈਗਾ ਵਾ ਉਹਨਾਂ ਨੂੰ ਜਿਹੜਾ ਹੈਗਾ ਵਾ ਬੰਦ ਕੀਤਾ ਜਾਂਦਾ। ਜਦੋਂ ਅਸੀਂ ਉਹ ਜੇ ਮੈਂਸ਼ਨ ਕੀਤਾ ਗਿਆ ਸੀ ਕਿ 1000 ਕਰੋੜ ਦੀ ਪ੍ਰਾਪਰਟੀ ਆ, ਰੌਲਾ ਇਹ ਆ ਇਹ 1000 ਕਰੋੜ ਦੀ ਪ੍ਰਾਪਰਟੀ ਦਾ ਰੌਲਾ ਹੈ। ਇੱਥੇ ਸ਼ਾਪਿੰਗ ਮਾਲ ਬਣਨਾ ਹੈ। ਇਹ ਜਿਹੜੇ ਗਰੀਬ ਲੋਕਾਂ ਦੇ ਘਰ ਹੈ ਪੋਰਸ਼ ਏਰੀਆ ਦੇ ਵਿੱਚ। ਅੱਜ ਸਵੇਰ ਤੁਸੀਂ ਖਬਰਾਂ ਕਲਿੱਪ ਦੇਖ ਰਹੇ ਹੋ ਨਾ, ਕਹਿੰਦੇ ਪੋਰਸ਼ ਏਰੀਆ ਦੇ ਵਿੱਚ ਮਾਤਰ ਲੋਕਾਂ ਦੇ ਗਰੀਬ ਲੋਕਾਂ ਦੇ ਘਰ ਸੀ। ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਅੱਜ ਇੱਥੇ ਕੋਈ ਵੀ ਬੰਦਾ ਡਿੱਗ ਕੇ ਮਰ ਜਾਂਦਾ, ਕੋਈ ਤੇਲ ਪਾ ਕੇ ਮਰ ਜਾਂਦਾ, ਉਹਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੋਊਗਾ, ਮੁੱਖ ਮੰਤਰੀ ਪੰਜਾਬ ਹੋਊਗਾ, ਮੈਡਮ ਰਾਜਵਿੰਦਰ ਕੌਰ ਥਿਆੜਾ ਹੋਣਗੇ, ਜਿਹਦਾ ਧੰਨਵਾਦ ਕੀਤਾ ਜਾ ਰਿਹਾ ਖਾਸ ਤੌਰ ਤੇ। ਲੋਕ ਜੇ ਸੜਕ ਤੇ ਨਾ ਬੈਠਣ ਤੇ ਜਾਣ ਕਿਤੇ ਵੀ 10 ਦਿਨ ਉਹ ਜਿਹੜੇ ਵੀਡੀਓ ਖੁਸ਼ ਹੋ ਰਹੇ ਆ, ਉਹ ਖੁਸ਼ ਜਿਹੜੇ ਬਸ਼ਰਮ ਲੋਕ ਹੀ ਹੋ ਸਕਦੇ ਆ। ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆ, ਉਹ ਅੱਜ ਵੀ ਲੋਕ ਇਹਨਾਂ ਦੇ ਹੱਕ ਦੇ ਵਿੱਚ ਖੜੇ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਤੜਕਸਾਰ ਅੱਜ ਲਤੀਫਪੁਰਾ ਦੇ ਵਿੱਚ ਪਿਛਲੇ 3 ਸਾਲ ਤੋਂ ਸੰਘਰਸ਼ ਕਰਦੇ ਸੜਕਾਂ ਤੇ ਬੈਠੇ ਹੋਏ ਜਿਹੜੇ ਉੱਥੋਂ ਦੇ ਵਸਨੀਕ ਸੀ, ਉਹਨਾਂ ਨੂੰ ਚੱਕ ਲਿਆ ਜਾਂਦਾ ਹੈ ਰਾਹ ਸਾਫ਼ ਕਰਾਉਣ ਦੇ ਨਾਮ ਦੇ ਉੱਤੇ। ਤੇ ਹੁਣ ਲਗਾਤਾਰ ਕਲਿੱਪਾਂ ਆ ਰਹੀਆਂ ਨੇ, ਵੀਡੀਓਜ਼ ਆ ਰਹੀਆਂ ਨੇ, ਜਿੱਥੇ ਲੋਕ ਧੰਨਵਾਦ ਕਰ ਰਹੇ ਨੇ ਵੀ ਇਹ ਰਾਹ ਖੁੱਲ੍ਹਣਾ ਬਹੁਤ ਜ਼ਰੂਰੀ ਸੀ। ਮੇਰੇ ਨਾਲ ਗੁਰਦੀਪ ਸਿੰਘ ਭੰਡਾਲ ਹੁਣੀ ਮੌਜੂਦ ਨੇ, ਹੋਰ ਮਜ਼ਦੂਰ ਜਥੇਬੰਦੀਆਂ ਤੋਂ ਲੋਕ ਮੌਜੂਦ ਨੇ। ਇੱਕ ਵਾਰ ਮੈਂ ਚਾਹੂੰਗਾ ਉੱਧਰ ਟੈਂਕੀ ਤੇ ਚੜੇ ਹੋਏ ਲੋਕ ਦਿਖਾ ਦਿੱਤੇ ਜਾਣ। ਇਹਨਾਂ ਨੇ ਸੰਘਰਸ਼ ਦਾ ਨਵਾਂ ਰਾਹ ਇਖਤਿਆਰ ਕਰ ਲਿਆ। ਪਹਿਲਾਂ ਲੰਬੇ ਸਮੇਂ ਤੋਂ ਇਹ ਸੜਕ ਤੇ ਹੀ ਬੈਠੇ ਹੋਏ ਸੀ। ਭੰਡਾਲ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਇੱਧਰ ਜ਼ਰਾ ਕੈਮਰਾ ਕਮਾ ਲਿਓ ਜੀ। ਭੰਡਾਲ ਸਾਹਿਬ, ਪਿਛਲੇ 2022 ਦੀ ਦਸੰਬਰ ਦੇ ਤਕਰੀਬਨ 8-9 ਦੇ ਵਿੱਚ ਇਹ ਘਟਨਾ ਵਾਪਰੀ ਸੀ। ਉਦੋਂ ਤੋਂ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਅੱਜ ਤੜਕਸਾਰ ਕਹਿੰਦੇ ਰਾਹ ਖਲਾਉਣ ਦੇ ਨਾਂ ਤੇ ਸਾਰਾ ਐਕਸ਼ਨ ਹੋ ਗਿਆ। ਹੁਣ ਤਾਂ ਉੱਥੇ ਚਿੜੀ ਵੀ ਨਹੀਂ ਫੜਕਣ ਦਿੰਦੇ, ਪੁਲਿਸ ਬੜੀ ਲੱਗੀ ਹੋਈ ਹੈ। ਇੱਧਰ ਟੈਂਕੀ ਤੇ ਚੜ੍ਹ ਗਏ ਨੇ ਆ ਕੇ। ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਸੰਘਰਸ਼ ਸੀਗਾ 9 ਦਸੰਬਰ 2022 ਤੋਂ ਸ਼ੁਰੂ ਹੋਇਆ ਸੀਗਾ, ਜਿਸ ਦਿਨ ਜਸਕਿਰਨਜੋਤ ਸਿੰਘ ਤੇਜਾ ਜੋ DCP ਸੀਗਾ, ਉਹਦੇ ਵੱਲੋਂ ਇੱਕ ਪਰਿਵਾਰ ਨੂੰ ਗਾਲਾਂ ਕੱਢੀਆਂ ਗਈਆਂ ਸੀਗੀਆਂ ਤੇ ਉਪਰੰਤ ਜਿਹੜੇ ਘਰ ਜਿਹੜੇ ਸੀਗੇ ਜਬਰੀ ਢਾਏ ਗਏ ਸੀਗੇ। ਉਸੇ ਤਰੀਕੇ ਦਾ ਜਿਹੜਾ ਐਕਸ਼ਨ ਹੈ, ਇੱਕ ਜਿਹੜਾ ਭੂ ਮਾਫੀਏ ਵੱਲੋਂ ਇੱਕ ਰਿਟ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਦੀ ਰਿਟ ਦੇ ਉੱਤੇ ਜਿਹੜਾ ਪਿਛਲਾ ਫੈਸਲਾ ਸੀਗਾ ਉਹ 13 ਫਰਵਰੀ ਨੂੰ ਆਇਆ ਸੀਗਾ। ਉਸ ਤੋਂ ਬਾਅਦ ਵੀ ਕਾਫੀ ਫੈਸਲੇ ਆਏ, ਪਰ ਜਥੇਬੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਐਕਸ਼ਨ ਦੇ ਵਿੱਚ ਰਹੀਆਂ। ਉਸੇ ਤਰੀਕੇ ਦੇ ਨਾਲ ਜਦੋਂ ਸਵੇਰੇ ਸਾਨੂੰ ਲਗਭਗ ਪਤਾ ਲੱਗਾ ਕਿ 5 ਵਜੇ ਕਿ ਆਹ ਦੁਬਾਰਾ ਐਕਸ਼ਨ ਜਿਹੜਾ ਹੋਇਆ ਆਪਣੀ ਲਗਭਗ 20 ਦੇ ਕਰੀਬ JCB ਮਸ਼ੀਨਾਂ ਲਿਆ ਕੇ ਤੇ ਜਿਹੜੇ ਟਿੱਪਰ ਲਿਆ ਕੇ ਉੱਥੋਂ ਮਲਬਾ ਚੱਕਿਆ ਜਾ ਰਿਹਾ ਵਾ, ਉੱਥੋਂ ਜਿਹੜੇ ਰੁੱਖ ਪੱਟੇ ਜਾ ਰਹੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤੇ ਦੇਖਿਆ ਕਿ ਪਰਿਵਾਰਾਂ ਦੇ ਹਾਲਾਤ, ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਨੌਜਵਾਨ ਸੀਗੇ, ਬਜ਼ੁਰਗ ਸੀਗੇ, ਉਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਇੱਥੋਂ ਚੱਕ ਕੇ ਜਬਰੀ ਚੱਕ ਕੇ ਜਿਹੜਾ ਹੈਗਾ ਵਾ ਉਹਨਾਂ ਨੂੰ ਜਿਹੜਾ ਹੈਗਾ ਵਾ ਬੰਦ ਕੀਤਾ ਜਾਂਦਾ। ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤੇ ਇਹਨਾਂ ਦਾ ਇੱਕ SHO ਹੈਗਾ, ਸ਼ਾਇਦ ਉਹਦਾ ਨਾਂ ਯਾਦਵਿੰਦਰ ਸਿੰਘ, ਉਹਨੇ ਮਿੰਟੋ ਮਿੰਟੀ ਗੱਡੀ ਸਟਾਰਟ ਕੀਤੀ। ਮੈਨੂੰ ਕਹਿੰਦਾ ਵੀ ਇਹਨੂੰ ਵੀ ਬਿਠਾਓ। ਮੈਂ ਕਿਹਾ ਜੀ ਜੇ ਤੁਹਾਡੇ ਕੋਲ ਹੈਗਾ ਇੱਦਾਂ ਦੀ ਅਥਾਰਟੀ ਮੈਨੂੰ ਬਿਠਾਉਣ ਦੀ ਤਾਂ ਤੁਸੀਂ ਮੈਨੂੰ ਬਿਠਾ ਲਓ। ਮੁੜ ਕੇ CID ਤੇ ਸਪੈਸ਼ਲ ਬ੍ਰਾਂਚ ਇੱਥੇ ਪਹੁੰਚਦੀ ਆ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਨਹੀਂ ਇੱਦਾਂ ਦਾ ਕੋਈ ਮਸਲਾ ਨਹੀਂਗਾ। ਮੈਂ ਕਿਹਾ ਅਸੀਂ 2 ਜਣੇ ਆਏ ਹਾਂ, ਗੱਲ ਕਰਨ ਆਏ ਹਾਂ ਸਿਰਫ। ਸੋ ਇੱਦਾਂ ਦੇ ਜਿਹੜਾ ਰਵੱਈਆ ਪ੍ਰਸ਼ਾਸਨ ਵੱਲੋਂ ਅਪਣਾ ਕੇ ਜਿਹੜਾ ਹੈਗਾ ਵਾ ਇਹਨਾਂ ਨੂੰ ਲੋਕਾਂ ਨੂੰ ਮਜਬੂਰ ਕੀਤਾ ਗਿਆ ਅੱਜ ਟੈਂਕੀ ਤੇ ਚੜ੍ਹਨ ਵਾਸਤੇ। ਹਾਂਜੀ ਗੁਰਦੀਪ ਭਾਜੀ, ਇਹ ਜ਼ਰੂਰ ਦੱਸਿਓ ਵੀ ਤੁਸੀਂ ਵੀ ਲਗਾਤਾਰ ਇਹਨਾਂ ਨਾਲ ਜੁੜੇ ਹੋਏ ਹੋ, ਇਨ ਟੱਚੋਂ। ਕੇਸ ਪਹੁੰਚਿਆ ਕਿੱਥੇ ਕਿ ਮਤਲਬ ਕਿ ਕੀ ਆਰਡਰ ਹੋ ਗਿਆ ਸੀ ਵੀ ਭਾਈ ਇਹਨਾਂ ਨੂੰ ਉੱਠਣਾ ਹੀ ਪੈਣਾ, ਕੋਈ ਹੋਰ ਰਾਹ ਨਹੀਂ ਹੈਗਾ, ਜਾਂ ਫਿਰ ਹਾਲੇ ਜਿਉਂ ਦੀ ਤਿਉਂ ਸਥਿਤੀ ਬਣੀ ਹੋਈ ਸੀ, ਸਟੇ ਸੀ ਉਹਦੇ ਤੇ? 6 ਦੇ ਕਰੀਬ ਮੀਟਿੰਗਾਂ ਸਾਡੀਆਂ ਸਰਕਾਰ ਨਾਲ ਹੁੰਦੀ ਆ। 7ਵੀਂ ਮੀਟਿੰਗ ਜਿਹੜੀ ਹੈਗੀ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬੁਲਾਉਂਦਾ ਏ, ਪਰੰਤੂ ਉਸ ਮੀਟਿੰਗ ਦੇ ਵਿੱਚ ਉਹ ਆਪ ਨਹੀਂ ਪਹੁੰਚਦਾ। ਤੇ ਉਹਨਾਂ 6 ਦੀਆਂ 6 ਮੀਟਿੰਗਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਵਾ ਇਹ ਗੱਲਬਾਤ ਕੀਤੀ ਉਹਨਾਂ ਦੇ ਨਾਲ ਕਿ ਭਾਈ ਸਾਡੇ ਕੋਲ ਵਿਦ ਡਾਕੂਮੈਂਟ 1937 ਤੋਂ ਲੈ ਕੇ ਹੁਣ ਤੱਕ ਦੇ ਕਾਗਜ਼ ਪੱਤਰ ਪਏ, ਉਹਨਾਂ ਦੇ ਬਿਜਲੀ ਦੇ ਬਿੱਲ ਸਾਡੇ ਕੋਲ ਪਏ, ਸਰਟੀਫਿਕੇਟ ਤੱਕ ਪਏ ਆ। ਜਾਂ ਤੁਸੀਂ ਸਾਨੂੰ ਇਹ ਸਮਝਾ ਦਿਓ ਕਿ 47 ਤੋਂ ਇਹ ਲੋਕ ਉੱਜੜ ਕੇ ਆਏ ਨੇ ਤੇ ਇਹਨਾਂ ਨੂੰ ਜਗ੍ਹਾ ਦਿੱਤੀ ਕਿੱਥੇ ਆ। ਤੇ ਜਿਹੜਾ ਲਤੀਫਪੁਰਾ ਏ ਇਹਦੇ ਵਿੱਚ ਜਿਹੜੀ ਇੰਪਰੂਵਮੈਂਟ ਟਰਸਟ ਹੋਣ ਚਾਹੁੰਦੀ 78 ਦੇ ਲਾਗੇ ਛਾਗੇ, ਤੇ ਇਹ ਬੰਦੇ 47 ਤੋਂ ਬੈਠੇ ਨੇ, ਹਨਾ। ਹੁਣ ਕਾਰਨ ਕੀ ਆ? ਇੱਕ ਸਰਵੇ ਰਿਪੋਰਟ ਜਿਹੜੀ ਹੈਗੀ ਆ ਆਪਣੀ ਇਹਦੇ ਦੂਜੇ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਉੱਪਰ ਇੱਕ ਆਰਟੀਕਲ ਲੱਗਾ ਸੀਗਾ 3 ਸਾਲ ਪਹਿਲਾਂ। ਉਹ ਜੇ ਮੈਂਸ਼ਨ ਕੀਤਾ ਗਿਆ ਸੀ ਕਿ 1000 ਕਰੋੜ ਦੀ ਪ੍ਰਾਪਰਟੀ ਆ। ਰੌਲਾ ਇਹ ਆ, ਇਹ 1000 ਕਰੋੜ ਦੀ ਪ੍ਰਾਪਰਟੀ ਦਾ ਰੌਲਾ ਹੈ। ਇੱਥੇ ਸ਼ਾਪਿੰਗ ਮਾਲ ਬਣਨਾ ਹੈ। ਇਹ ਜਿਹੜੇ ਗਰੀਬ ਲੋਕਾਂ ਦੇ ਘਰ ਹੈ ਪੋਰਸ਼ ਏਰੀਆ ਦੇ ਵਿੱਚ। ਅੱਜ ਸਵੇਰ ਤੁਸੀਂ ਖਬਰਾਂ ਕਲਿੱਪ ਦੇਖ ਰਹੇ ਹੋ ਨਾ, ਕਹਿੰਦੇ ਪੋਰਸ਼ ਏਰੀਆ ਦੇ ਵਿੱਚ ਮਾਤਰ ਲੋਕਾਂ ਦੇ ਗਰੀਬ ਲੋਕਾਂ ਦੇ ਘਰ ਸੀ। ਅਸੀਂ ਧੰਨਵਾਦ ਕਰਦੇ ਹਾਂ
ਉਹ ਇਹਨਾਂ ਨੂੰ ਨਾ ਗਰੀਬ ਲੋਕਾਂ ਨੂੰ ਜਿਹੜੇ ਹੈਗੇ ਆ ਐਸਸੀ ਕਮਿਊਨਿਟੀ ਦੇ BC ਕਮਿਊਨਿਟੀ ਦੇ ਜਾਂ ਮਾਤਰ ਲੋਕ ਨੇ ਉਹਨਾਂ ਨੂੰ ਅਮੀਰ ਜਿਹੜੇ ਲੋਕ ਨੇ ਹੈਗੇ ਆ ਰਿਚ ਫੈਮਲੀਆਂ ਕੁਛ ਮੰਤਰੀਆਂ ਦੇ ਘਰ ਵੀ ਹੈਗੇ ਆ ਜਿਹੜੀ ਹੈ ਆਪਣੀ ਥਿਆੜਾ ਮੈਡਮ ਹੈ ਉਹਦਾ ਵੀ ਧੰਨਵਾਦ ਕੀਤਾ ਜਾ ਰਿਹਾ DC ਦਾ ਹਾਂ ਕੀਤਾ ਜਾ ਰਿਹਾ ਉਹ ਇੱਕ ਮਾਰਕੀਟ ਕਮੇਟੀ ਦੇ ਐਸੋਸੀਏਸ਼ਨ ਦੇ ਉਹਨਾਂ ਸਾਰਿਆਂ ਵੱਲੋਂ ਜਿਹੜਾ ਹੈਗਾ ਇਹ ਸਾਰਾ ਕੁਝ ਕੀਤਾ ਗਿਆ ਕਿ ਅਸੀਂ ਇੱਥੇ ਪਲਾਟ ਸਾਰਿਆਂ ਦੇ ਨਿਕਲਨੇ ਆ ਜੇ ਮਾਲ ਬਣਦਾ ਦੁਕਾਨਾਂ ਸਾਰਿਆਂ ਨੂੰ ਮਿਲਣੀਆਂ ਹਿੱਸੇਦਾਰੀ ਸਾਰਿਆਂ ਦੀ ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਕਿ ਅੱਜ ਉਹ 3 ਸਾਲ ਪਹਿਲਾਂ 1000 ਕਰੋੜ ਦੀ ਪ੍ਰਾਪਰਟੀ ਸੀ ਅੱਜ ਇਹ 5000 ਕਰੋੜ ਦੀ ਪ੍ਰਾਪਰਟੀ ਆ ਇਹ ਜਿਹੜਾ ਮੋਢਾ ਵਰਤਿਆ ਗਿਆ ਨਾ ਜਿਹੜੀ ਆਪਾਂ ਕਹਦੇ ਹਾਈ ਕੋਰਟ ਦਾ ਮੋਢਾ ਵਰਤਿਆ ਗਿਆ ਵਾ ਹਾਈ ਕੋਰਟ ਦਾ ਮੋਢਾ ਵਰਤ ਕੇ ਜਿਹੜਾ ਹੈਗਾ ਵਾ ਇਹਨਾਂ ਨੂੰ ਜਿਹੜਾ ਹੈਗਾ ਵਾ ਘਰ ਢਾਏ ਗਏ ਨੇ ਪਰੰਤੂ ਇਹ ਜਥੇਬੰਦੀਆਂ ਨਹੀਂ ਹੋਣ ਦੇਣੀਆਂ ਜੇਕਰ ਅੱਜ ਇੱਥੇ ਕੋਈ ਵੀ ਬੰਦਾ ਡਿੱਗ ਕੇ ਮਰ ਜਾਂਦਾ ਕੋਈ ਤੇਲ ਪਾ ਕੇ ਮਰ ਜਾਂਦਾ ਉਹਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੋਊਗਾ ਮੁੱਖ ਮੰਤਰੀ ਪੰਜਾਬ ਹੋਊਗਾ ਮੈਡਮ ਰਾਜਵਿੰਦਰ ਕੌਰ ਥਿਆੜਾ ਹੋਣਗੇ ਜਿਹਦਾ ਧੰਨਵਾਦ ਕੀਤਾ ਜਾ ਰਿਹਾ ਖਾਸ ਤੌਰ ਤੇ ਠੀਕ ਹੈ ਹੁਣ ਕੀ ਸੋਚ ਕੇ ਤੇ ਕਿਹੜੀ ਪਲੈਨਿੰਗ ਦੇ ਨਾਲ ਉੱਤੇ ਬੈਠੇ ਨੇ ਕਿੰਨਾ ਲੰਬਾ ਸਮਾਂ ਬੈਠੇ ਰਹਿਣਾ ਇੱਧਰ ਨੂੰ ਇੱਕ ਵਾਰੀ ਮੂੰਹ ਮਾਰੇ ਦੇਖੋ ਇਹ ਆ ਕਿ ਇਹ ਜਿਹੜਾ ਮਜਬੂਰਨ ਜਿਹੜਾ ਸਾਡੇ ਆਉਣ ਤੋਂ ਪਹਿਲਾਂ ਹੀ ਜਿਹੜੇ ਪਰਿਵਾਰ ਜਿਹੜੇ ਆ ਉਹ ਟੈਂਕੀ ਤੇ ਜਿਹੜਾ ਚੜ ਚੁੱਕੇ ਆ ਠੀਕ ਹੈ ਔਰ ਕਿਉਂਕਿ ਇਹ ਚੜ੍ਹਨ ਲਈ ਜਿਹੜਾ ਪ੍ਰਸ਼ਾਸਨ ਨੇ ਸਰਕਾਰ ਨੇ ਜਿਹੜਾ ਉਹਨਾਂ ਨੂੰ ਮਜਬੂਰ ਕੀਤਾ ਸਰਕਾਰ ਨੂੰ ਜਿਹੜਾ ਮਸਲੇ ਦਾ ਜਿਹੜਾ ਨਜ਼ਾਕਤ ਨੂੰ ਸਮਝਦਿਆਂ ਜਿਹੜਾ ਹੱਲ ਕਰਨਾ ਚਾਹੀਦਾ ਸੀ ਹੱਲ ਕਰਕੇ ਜਿਹੜਾ ਲੋਕਾਂ ਦੇ ਜਿਹੜਾ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਔਰ ਜਿਹੜਾ ਹੋਇਆ ਨੁਕਸਾਨ ਦੀ ਜਿਹੜੀ ਉਹ ਭਰਪਾਈ ਜਿਹੜੀ ਉਹ ਕਰਨੀ ਚਾਹੀਦੀ ਸੀ ਸਰਕਾਰ ਜਿਹੜੀ ਲਗਾਤਾਰ ਹੀ ਜਿਹੜਾ ਇਹਦਾ 5ਵਾਂ ਸਾਲ ਜਾ ਰਿਹਾ 5 ਸਾਲ ਦੇ ਵਿੱਚ ਜਿਹੜਾ ਲੋਕਾਂ ਦੇ ਕੋਈ ਹੱਕ ਦੇ ਵਿੱਚ ਕੋਈ ਸਰਕਾਰ ਦਾ ਕੋਈ ਉਦਾਂ ਦਾ ਕਦਮ ਨਹੀਂ ਹੈਗਾ ਸਰਕਾਰ ਲਗਾਤਾਰ ਜਿਹੜਾ ਚਾਹੇ ਉਹ ਭੂ ਮਾਫੀਆ ਵਾ ਚਾਹੇ ਜਿਹੜਾ ਕਾਰਪੋਰੇਟ ਘਰਾਣੇ ਆ ਉਹਦੇ ਪੱਖ ਦੇ ਵਿੱਚ ਜਿਹੜਾ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਮੁਲਾਜ਼ਮ ਆ ਸਾਰੇ तमाम ਵਰਗਾਂ ਨੂੰ ਜਿਹੜਾ ਉਹ ਦਬਾਉਣ ਵਾਲੀ ਜਿਹੜੀ ਆ ਨੀਤੀ ਤੇ ਜਿਹੜੀ ਸਰਕਾਰ ਜਿਹੜੀ ਉਹ ਚੱਲ ਰਹੀ ਆ ਔਰ ਲੋਕਾਂ ਦੀ ਜਿਹੜੀ ਆ ਬੋਲਣ ਇਕੱਠੇ ਹੋਣ ਵਿਰੋਧ ਪ੍ਰਗਟ ਕਰਨ ਦਾ ਜਿਹੜਾ ਅਧਿਕਾਰ ਆ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੋਰ ਮੁਲਾਜ਼ਮਾਂ ਨੂੰ ਈਵਨ ਇੱਥੋਂ ਤੱਕ ਕਿ ਜਿਹੜਾ ਮੀਡੀਆ ਦੇ ਅਦਾਰੇ ਆ ਚਾਹੇ ਉਹ ਸੋਸ਼ਲ ਮੀਡੀਆ ਦੇ ਇੱਕ ਪਲੇਟਫਾਰਮ ਆ ਉਹਨਾਂ ਨੂੰ ਚਾਹੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਜਿਹੜਾ ਉਹਨੂੰ ਦਬਾਉਣ ਦੀ ਜਿਹੜੀ ਆ ਨੀਤੀ ਦੇ ਸਰਕਾਰ ਜਿਹੜੀ ਚੱਲ ਰਹੀ ਆ ਜਿਹੜਾ ਵਿਰੋਧ ਦੀ ਆਵਾਜ਼ ਜਿਹੜਾ ਚੱਕ ਰਿਹਾ ਔਰ ਉਹਨੂੰ ਡੰਡੇ ਨਾਲ ਜਿਹੜਾ ਦਬਾਉਣ ਲੱਗੀ ਹੋਈ ਹੈ ਜਦ ਕਿ ਇਹ ਸਰਕਾਰ ਜਿਹੜੀ ਹੈ ਇੱਕ ਪਾਸੇ ਜਿਹੜਾ ਇਹਦਾ ਭਰਮ ਭੁਲੇਖਾ ਵਾ ਇਸ ਭਰਮ ਭੁਲੇਖੇ ਦੇ ਵਿੱਚੋਂ ਸਰਕਾਰ ਨੂੰ ਬਾਹਰ ਹੋਣਾ ਚਾਹੀਦਾ ਕੌਣ ਕੱਢੂ ਭੁਲੇਖਾ ਜਿੱਦਾਂ ਅਸੀਂ ਦੇਖ ਰਹੇ ਹਾਂ ਲੋਕ ਤਾਂ ਉੱਥੇ ਧੰਨਵਾਦੀ ਵੀਡੀਓਜ਼ ਆ ਰਹੀਆਂ ਨੇ ਲਗਾਤਾਰ ਸਾਹਮਣੇ ਜੇਕਰ ਇਹ ਲੋਕਾਂ ਨੂੰ ਸਮੱਸਿਆ ਸੀ ਉੱਥੋਂ ਉਹ ਲਗਾਤਾਰ ਵੀਡੀਓਜ਼ ਵੱਖ-ਵੱਖ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਆਧਾਰਿਆਂ ਤੇ ਚੱਲ ਰਹੀਆਂ ਨੇ ਵੀ ਇੱਥੋਂ ਲੋਕਾਂ ਨੂੰ ਲੰਘਣ 'ਚ ਬੜੀ ਦਿੱਕਤ ਆਉਂਦੀ ਸੀ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਨੈਰੇਟਿਵ ਨਾਲ ਦੀ ਨਾਲ ਚਲਾ ਦਿੱਤਾ ਗਿਆ ਵੀ ਇਹਨਾਂ ਦੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਉਲਟਾ ਇਹਨਾਂ ਨੇ ਰਾਹ ਰੋਕਿਆ ਹੋਇਆ ਸੀ ਦੇਖੋ ਇਹ ਨੈਰੇਟਿਵ ਜਿਹੜਾ ਪੰਜਾਬ ਦੀ ਸਰਕਾਰ ਇਹਦਾ ਜਿਹੜਾ ਅਖੌਤੀ ਜਿਹੜਾ ਕੋਈ IT ਸੈੱਲ ਆ ਉਹ ਲਗਾਤਾਰ ਜਿਹੜਾ ਇਹ ਨੈਰੇਟਿਵ ਜਿਹੜਾ ਕੱਲਾ ਨੈਰੇਟਿਵ ਜਿਹੜਾ ਲਤੀਫਪੁਰ ਦੇ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਖਿਲਾਫ ਹੀ ਨਹੀਂ ਕੱਲਾ ਨੈਰੇਟਿਵ ਸਿਰਜ ਰਹੇ ਈਵਨ ਇੱਥੋਂ ਤੱਕ ਕਿ ਜਿਹੜੇ ਲੋਕ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਪਿਛਲੇ ਦਿਨਾਂ 'ਚ ਬਠਿੰਡੇ ਜਿਹੜਾ BKU ਏਕਤਾ ਉਗਰਾਹਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਬਠਿੰਡੇ DC ਦਫ਼ਤਰ ਅੱਗੇ ਧਰਨਾ ਲਾਇਆ ਜਾ ਰਿਹਾ ਸੀ ਔਰ ਉਹ ਜਦੋਂ ਧਰਨੇ ਤੇ ਜਾ ਰਹੇ ਸੀ ਤੇ ਪੁਲਿਸ ਨੇ ਜਿਹੜੇ ਆ ਮਿੱਟੀ ਦੇ ਟਿੱਪਰ ਭਰ ਕੇ ਜਿਹੜੀਆਂ ਨਿੱਕੇ ਰੋਕ ਗੱਡੀਆਂ ਲਾ ਕੇ ਸੜਕ ਬਲੌਕ ਕੀਤੀ ਹੋਈ ਸੀ ਸਾਰੇ ਪੰਜਾਬ ਦੇ ਵਿੱਚ ਤੇ ਬਲੇਮ ਜਿਹੜਾ ਉਹ ਲੋਕਾਂ ਤੇ ਜਿਹੜਾ ਮੜਿਆ ਜਾ ਰਿਹਾ ਸੀ ਕਿ ਲੋਕ ਜਿਹੜਾ ਰਾਹ ਰੋਕਦੇ ਆ ਹੁਣ ਇਹਨਾਂ ਦੇ ਇਸੇ ਤਰ੍ਹਾਂ ਲਤੀਫਪੁਰ ਦੇ ਲੋਕਾਂ ਨੂੰ ਜਿਹੜਾ ਉਹ ਗਲਤ ਠਹਿਰਾਇਆ ਜਾ ਰਿਹਾ ਵੀ ਲੋਕ ਜੇ ਸੜਕ ਤੇ ਨਾ ਬੈਠਣ ਤੇ ਜਾਣ ਕਿਤੇ ਵੀ 10 ਦਿਨ ਉਹ ਜਿਹੜੇ ਵੀਡੀਓ ਖੁਸ਼ ਹੋ ਰਹੇ ਆ ਉਹ ਖੁਸ਼ ਜਿਹੜੇ ਬੇਸ਼ਰਮ ਲੋਕ ਹੀ ਹੋ ਸਕਦੇ ਆ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆ ਉਹ ਅੱਜ ਵੀ ਲੋਕ ਇਹਨਾਂ ਦੇ ਹੱਕ ਦੇ ਵਿੱਚ ਖੜੇ ਆ ਔਰ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਸਾਡੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਹੋਵੇ ਚਾਹੇ ਪੰਜਾਬ ਦੀਆਂ ਹੋਰ तमाम ਜਿਹੜੀਆਂ ਜਨਤਕ ਜਮਹੂਰੀ ਜਥੇਬੰਦੀਆਂ ਹੋਣ ਔਰ ਇਹਨਾਂ ਲੋਕਾਂ ਦੀ ਪੀੜਤ ਲੋਕਾਂ ਦੀ ਪਿੱਠ ਤੇ ਜਿਹੜੀਆਂ ਖੜੀਆਂ ਵਾ ਔਰ ਬੇਸ਼ਰਮੀ ਜਿਹੜੀ ਸਰਕਾਰ ਦੀ ਇੱਥੋਂ ਤੱਕ ਹੈ ਕਿ ਜਿਹੜਾ ਪੂਰੇ ਲਗਭਗ ਜਿਹੜਾ ਚੌਥਾ ਸਾਲ ਹੋਣ ਜਾ ਰਿਹਾ ਔਰ ਇਹ 4 ਸਾਲ ਦੇ ਵਿੱਚ ਜਿਹੜਾ ਇਹ ਛੋਟਾ ਜਿਹਾ ਮਸਲਾ ਜਿਹੜਾ ਸਰਕਾਰ ਹੱਲ ਨਹੀਂ ਕਰ ਸਕੀ ਔਰ ਜਿਹੜਾ ਇੱਕ ਰਸਤਾ ਲੈਣਾ ਸੀ ਰਸਤਾ ਤੇ ਟੋਟਲ ਜਿਹੜਾ ਸਾਰਾ ਜਿਹੜਾ ਉਹ ਤੈਸ਼ ਨੈਸ਼ ਜਿਹੜਾ ਲਤੀਫਪੁਰ ਕੀਤਾ ਵਾ ਜਦੋਂ ਕਾਗਜ਼ੀ ਪੱਤਰਾਂ ਜਾਓਗੇ ਤੇ ਬਿਲਕੁਲ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜੀ ਧੱਕੇਸ਼ਾਹੀ ਜਿਹੜੀ ਉਹ ਸਾਹਮਣੇ ਆਉਂਦੀ ਆ ਵੀ ਤੁਸੀਂ ਨਿਸ਼ਾਨਦੇਹੀ ਤਾਂ ਕਰਾਈ ਨਹੀਂ ਵੀ ਕਿਹੜੀ ਚੀਜ਼ ਤੁਸੀਂ ਐਕਵਾਇਰ ਕਰਨੀ ਹੈ ਕਿੰਨੇ ਜਿਹੜੀ ਜਗ੍ਹਾ ਚਾਹੀਦੀ ਆ ਔਰ ਜੇ ਉਹਦੀ ਨਿਸ਼ਾਨਦੇਹੀ ਅੱਜ ਵੀ ਹੋ ਜਵੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਵੀ ਲਤੀਫਪੁਰ ਦੇ ਲੋਕ ਸਹੀ ਆ ਕਿ ਜਿਹੜੇ ਉਹ ਤਮਾਸ਼ਬੀਨ ਜਾਂ ਸਰਕਾਰ ਜਾਂ ਭੂ ਮਾਫੀਆ ਦੀ ਪਿੱਠ ਤੇ ਜਿਹੜੀ ਖੜਨ ਵਾਲਾ ਇੰਪਰੂਵਮੈਂਟ ਟਰਸਟ ਦੇ ਵੱਖਰੇ ਚੇਅਰਮੈਨ ਜਿਹੜੇ ਆ ਔਰ ਉਹ ਸਹੀ ਆ ਕਿ ਇਹ ਲੋਕ ਸਹੀ ਆ ਅੱਜ ਨਿਸ਼ਾਨਦੇਹੀ ਕਰਾ ਲੈਣ ਨਿਸ਼ਾਨਦੇਹੀ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਤੇ ਬਿਲਕੁਲ ਜਿਹੜਾ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜਾ ਇਹਨਾਂ ਲੋਕਾਂ ਦਾ ਉਜਾੜਾ ਜਿਹੜਾ ਕੀਤਾ ਗਿਆ ਵਾ ਇਹਨਾਂ ਦਾ ਮੁੜ ਵਸੇਬਾ
ਤੇ ਜਿਹੜਾ ਕੰਪਨਸੇਟ ਜਿਹੜਾ ਇਹਨਾਂ ਨੂੰ ਕੀਤਾ ਜਾਣਾ ਚਾਹੀਦਾ। ਠੀਕ ਹੈ ਧੰਨਵਾਦ। ਇੱਕ ਵਾਰ ਮੈਂ ਚਾਹੂੰਗਾ ਮੁੜ ਤੋਂ ਦਿਖਾ ਦਿੱਤਾ ਜਾਵੇ ਕਿ ਉਹ ਉੱਤੇ ਟੈਂਕੀ ਤੇ ਚੜੇ ਹੋਏ ਜਿਹੜੇ ਲੋਕ ਨੇ, ਇਹਨਾਂ ਨੂੰ ਅੱਜ ਤੜਕਸਾਰ ਦੇ ਸਮੇਂ ਜਦੋਂ ਉੱਥੇ ਐਕਸ਼ਨ ਹੁੰਦਾ ਹੈ ਉਸ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਖਦੇੜ ਦਿੱਤਾ ਜਾਂਦਾ ਹੈ ਉੱਥੋਂ। ਪਰ ਧੰਨਵਾਦ ਦੀ ਵੀਡੀਓ ਜਿਸ ਤਰੀਕੇ ਨਾਲ ਆ ਰਹੀਆਂ ਨੇ ਉਹ ਨੈਰੇਟਿਵ ਜਿਹੜਾ ਘੜਿਆ ਜਾ ਰਿਹਾ ਹੈ ਉਹ ਬੇਸ਼ੱਕ ਹੈਰਾਨ ਕਰਦਾ ਹੈ, ਪਰੇਸ਼ਾਨ ਕਰਦਾ ਹੈ। ਭੈਣੇ ਦੱਸਿਓ ਮਾੜਾ ਜਿਹਾ, ਤੁਸੀਂ ਟੈਂਕੀ ਤੇ ਚੜੇ ਹੋ, ਕੀ ਦਿੱਕਤ ਹੈ ਤੁਹਾਨੂੰ? ਅੱਜ ਜਦੋਂ ਸਰਕਾਰ ਨੇ ਐਕਸ਼ਨ ਕੀਤਾ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ? ਕੋਈ ਗੱਲ ਨਹੀਂ ਹੋਈ ਭਾਜੀ, ਸਾਡੇ ਨਾਲ ਕੋਈ ਗੱਲ ਨਹੀਂ ਹੋਈ। ਅਖਬਾਰ ਦੇ ਵਿੱਚ ਦਿੱਤਾ ਸੀ ਇਹਨਾਂ ਨੇ। ਠੀਕ ਹੈ। ਤੇ ਅਸੀਂ ਸਾਨੂੰ ਕੋਈ ਵੀ ਇਹਨਾਂ ਨੇ ਸੁਨੇਹਾ ਨਹੀਂ ਭੇਜਿਆ, ਕੋਈ ਕੁਛ ਨਹੀਂ, ਕੋਈ ਇਹਨਾਂ ਨੇ ਪੇਪਰ ਨਹੀਂ, ਤੇ ਇਹਨਾਂ ਨੇ ਇਹੀ ਕਿਹਾ ਸੀ ਕਿ ਰੋਡ ਖਾਲੀ ਕਰਾਉਣੀ ਆ, ਠੀਕ ਹੈ, ਕਿ ਰਸਤਾ ਚਲਾਉਣਾ ਆ। ਠੀਕ ਹੈ ਜੀ। ਅਸੀਂ ਕਿਹੜੀ ਰਸਤੇ ਦੇ ਵਿੱਚ ਕਣਕ ਬੀਜੀ ਆ, ਫਿਰ ਰਸਤਾ ਚਲਾਉਣਾ, ਕੋਈ ਗੱਲ ਨਹੀਂ, ਚਲਾ ਲੈਣ। ਅੱਛਾ। ਤੇ ਅਸੀਂ ਸਮਾਨ ਪਿੱਛੇ ਰੱਖ ਲਿਆ। ਹਾਂਜੀ। ਸਾਰਾ ਪਿੱਛੇ ਜਿਹੜੇ ਇੱਕ ਅੱਧੇ ਕਮਰਾ ਬਣਾਇਆ ਸੀ ਸਾਡੇ, ਉਹ ਵੀ ਢਾਹ ਦਿੱਤੇ। ਸਾਨੂੰ ਤੇ ਦੁਬਾਰਾ ਜਾੜ ਦਿੱਤਾ ਗਿਆ ਇਹਨਾਂ ਨੇ। ਹਾਂ। ਤੇ ਇੱਕ ਵਾਰ ਤੇ ਅਸੀਂ ਉਜੜੇ ਆ, ਦੂਜੀ ਵਾਰ ਜੁੜੇ ਆ। ਭਾਈ ਸਾਹਿਬ ਜੀ ਢੋਣ ਦੇ ਵੇਲੇ ਵੀ ਮੈਂ CID ਵਾਲੇ ਬੰਦੇ ਇੱਕ ਇੰਸਪੈਕਟਰ ਨੂੰ ਪੁੱਛਿਆ, ਕਹਿੰਦੇ ਨਹੀਂ ਸਿਰਫ ਰਸਤਾ ਖਾਲੀ ਕਰਨਾ, ਪਿੱਛੇ ਨਹੀਂ ਢੋਣਾ। ਜਦੋਂ ਉਰੇ ਤੱਕ ਆਏ ਕਹਿੰਦੇ ਨਹੀਂ ਇਹ ਵੀ ਖਾਲੀ ਕਰੋ, ਇਹ ਵੀ ਚੱਕੋ ਸਾਰਾ ਸਮਾਨ। ਸਾਡੇ ਕੋਲ ਤਾਂ 2022 ਵਾਲਾ ਹਿਸਾਬ ਫੇਰ ਤੋਂ ਹੋ ਗਿਆ ਜੀ। ਸਾਡਾ ਸਮਾਨ ਅਸੀਂ ਹੁਣ ਜਿੱਦਾਂ ਕੱਢੇ ਸੀ ਆਪਣਾ ਸਮਾਨ ਤੋੜਦਾ, ਉੱਥੇ ਬੜੇ ਔਖਾ ਹੀ ਸਮਾਨ ਕੱਢੇ ਹੀ ਉਹ ਬੰਦਾ ਕਿੱਦਾਂ ਕੱਢੇ ਸਮਾਨ। ਅੱਛਾ, ਹੁਣ ਤੁਸੀਂ ਬਹੁਤ ਧੱਕਾ ਕੀਤਾ ਅੱਜ ਇਹਨਾਂ ਨੇ ਸਾਡੇ, ਇਹਨਾਂ ਨੇ ਜੀਣ ਮਰਨਾ ਇੱਕ ਕੀਤਾ ਸਾਡਾ। ਇਹਨਾਂ ਨੇ ਤੁਸੀਂ ਉੱਥੇ ਹੀ ਰਹੇ ਸੀ? ਤੁਸੀਂ ਉੱਥੇ ਹੀ ਰਹਿ ਰਹੇ ਸੀ? ਸਾਰਾ ਸਮਾਨ ਲੈ ਗਿਆ ਸਾਡਾ। ਤੁਸੀਂ ਉੱਥੇ ਹੀ ਰਹੇ ਸੀ? ਅਸੀਂ ਉੱਥੇ ਸੀਗੇ।